अस्सलाम वालेकुम हाजिर मैं ਤੁਹਾਡਾ ਆਪਣਾ ਇਮਰਾਨ ਸਾਵਨ ਤੇ ਪੰਜਾਬੀ ਬਲੌਗ ਲੈ ਕੇ ਹਾਜ਼ਰ ਹਾਂ। ਗੱਲਬਾਤ ਕਰਾਂਗੇ ਅਸੀਂ ਤੇ ਅੱਜ ਕੱਲ ਜਿਹੜਾ ਤਿਉਹਾਰ ਚੱਲ ਰਿਹਾ ਹੈ ਈਦ ਦਾ ਨਿੱਕੀ ਜਿਹੜੀ ਹੈ ਬਹੁਤ ਹੀ ਜ਼ਬਰਦਸਤ ਮਾਸ਼ਾਅੱਲਾ ਲੋਕ ਬਾਗ ਇੰਜੋਏ ਕਰ ਰਹੇ ਨੇ ਔਰ ਕਰਨਾ ਵੀ ਚਾਹੀਦਾ ਹੈ ਕਿਉਂਕਿ 30 ਦਿਨ ਅਸੀਂ ਰੋਜ਼ੇ ਰੱਖਦੇ ਹਾਂ ਮਾਸ਼ਾਅੱਲਾ ਰੱਬ ਦੀਆਂ ਨਿਮਤਾਂ ਦਾ ਸ਼ੁਕਰ ਅਦਾ ਕਰਦੇ ਹਾਂ ਰੱਬ ਨੂੰ ਇਬਾਦਤ ਕਰਦੇ ਹਾਂ ਤੇ ਅੱਲਾਹ ਰੱਬੁਲ ਇੱਜ਼ਤ ਉਹਦੇ ਇਨਾਮ ਦੇ ਵਿੱਚ ਸਾਨੂੰ ਜਿਹੜਾ ਹੈ ਨਾ ਈਦ ਦੀ ਸ਼ਕਲ ਦੇ ਵਿੱਚ ਇੱਕ ਖੁਸ਼ੀ ਦਿੰਦਾ ਤੋਹਫਾ ਦਿੰਦਾ ਹੈ ਰੱਬ ਨਾ। ਤੇ ਮੈਂ ਆਪਣੀ ਸ਼ੌਪ ਤੇ ਬੈਠਾ ਹੋਇਆ ਸੀਗਾ ਤੇ ਮੇਰੇ ਕੋਲ ਮੇਰੇ ਦੋਸਤ ਆ ਗਿਆ ਸਾਨ ਅਲਾਈ ਸਾਹਿਬ। ਅਸੀਂ ਕਹਿੰਦੇ ਯਾਰ ਕੋਈ ਗੱਲਬਾਤ ਕਰ ਲਈਏ ਮੈਂ ਕਿਉਂ ਨਾ ਸੱਜਣਾ ਨਾਲ ਬੈ ਕੇ ਗੱਲਬਾਤ ਕਰਦੇ ਆ ਉਹਨਾਂ ਬੜਾ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਆ ਈਦ ਦੇ ਹਵਾਲੇ ਨਾਲ। ਤੇ ਅਸਾਂ ਤੁਹਾਡੀ ਈਦ ਕਿਵੇਂ ਗੁਜ਼ਰੀ ਹੈ ਕੱਲ? माशाल्लाह अपनी शादी पहले तो 30 रोजे रखे थे माशाल्लाह पाक दे पाबंद साफ कीता ਉਸ ਤੋਂ ਬਾਅਦ ਕੱਲ ਜੀ ਦਾ ਪਹਿਲਾ ਦਿਨ ਸੀ ਤੇ ਅੱਜ ਦੂਸਰਾ ਵਾ ਬੜਾ ਹੀ ਪਿਆਰਾ ਦਿਨ ਲੰਘਿਆ। ਸਵੇਰ 6 ਵਜੇ ਉੱਠੇ ਨਮਾਜ਼ ਪੜ੍ਹੀ ਆ ਦੁਆ ਕੀਤੀ ਨਮਾਜ਼ ਪੜ੍ਹੀ ਅੱਲਾਹ ਦੀ ਜ਼ਾਤ ਵਿੱਚ ਅੱਲਾਹ ਦੀ ਜ਼ਾਤ ਵਿੱਚ ਕਹਿੰਦੇ ਗੁਨਾਹ ਮਾਫ ਕਰਨਾ ਨਾ ਕਰਨਾ ਇਹ ਉਹਦਾ ਕੰਮ ਹੈਗਾ ਵਾ ਪਰ ਉਹਨੇ ਆਪਣੇ ਹਰ ਬੰਦਾ ਇੱਕ ਵਾਅਦਾ ਕੀਤਾ ਕਿ ਮੈਂ ਆਪਣੇ ਬੰਦੇ ਨੂੰ ਮਾਫ ਕਰਕੇ ਭੇਜਾਂ। देखो अल्लाह रब्बुल इज्जत ने ਤੁਹਾਡੀ ਗੱਲ ਬਿਲਕੁਲ ਠੀਕ ਹੈ। ਪਤਾ ਕੀ ਗੱਲ ਹੈ ਸਾਨ ਭਾਈ ਮੈਂ ਜਿਹੜੀ ਚੀਜ਼ ਸਮਝਦਾ ਹਾਂ ਕਿ ਅੱਲਾਹ ਦੇ ਪਿਆਰੇ ਨਬੀ ਨੇ ਸਾਡੇ ਨਬੀ ਪਾਕ ਸੱਲਮ ਨੇ ਸਾਡੀ ਇਹ ਬੜੀ ਖੁਸ਼ਕਿਸਮਤੀ ਹੈ ਕਿ ਅਸੀਂ ਉਹਦੇ ਉਮਤੀ ਹਾਂ। ਬਿਲਕੁਲ ਮਾਸ਼ਾਅੱਲਾ ਮਾਸ਼ਾਅੱਲਾ ਸਾਡੇ ਲਈ ਸਭ ਤੋਂ ਵੱਡਾ ਇਨਾਮ ਹੈ ਕਿ ਅਸੀਂ ਆਖਰੀ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦੇ ਅਸੀਂ ਉਮਤੀ ਹਾਂ ਤੇ ਅਸੀਂ ਉਹਨਾਂ ਨੂੰ ਵੇਖਿਆ ਨਹੀਂ। ਸਰਕਾਰ ਦੀ ਨਾਤ ਇੰਨੀ ਵੀ ਮਸ਼ਹੂਰ ਹੈਗੀ ਆ ਕਿ ਨਾਮ ਨਾ ਸਲਾਮਾ ਨਾ ਕਿ ਨਾ ਚ ਜਿਹੜੇ ਲਫ਼ਜ਼ ਉਹਨੇ ਬੋਲੇ ਨਾ ਸ਼ਾਇਰ ਨੇ ਹਾਏ 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 ਯਕੀਨ ਕਰ ਮਜ਼ਾ ਕਿ ਬੰਦਾ ਮਰ ਜਾਂਦਾ ਕਬਰ 'ਚ ਮਰ ਜਾਂਦਾ ਖਤਮ ਹੋ ਜਾਂਦਾ ਵਾ ਜਿਸਮ ਖਤਮ ਹੋ ਜਾਂਦਾ ਬਹੁਤ ਖਤਮ ਹੋ ਜਾਂਦਾ ਨਾ ਦਾ ਸ਼ਾਇਦ ਹੀ ਕਹਿੰਦਾ ਆ ਗਏ ਕਬਰ ਮੇ ਵੀ ਛੁੜਵਾਨੇ ਆ ਗਏ ਕਬਰ ਮੇ ਵੀ ਛੁੜਵਾਨੇ दर्द कितना है उम्मती के लिए क्या बात है सुभान अल्लाह बेशक इतना काफी है जिंदगी क्या बात है बड़ी लफ्ज़ इस तरह प्यारा वा सरकार दी शान च मैं कहने लगा कहंदा चांद सूरज भी उनके कदमों में चांद सूरज भी उनके कदमों में रोज आते हैं रोशनी के लिए क्या बात है इतना काफी है जिंदगी के बहुत बड़ी गल कर दी है उस्ताद जी मैं दस नहीं सकता इस लफ्ज़ जी इस बंदे ने बनाई ना नात बनाई है सही है बस कहना सही है बिल्कुल मैं कहना जो उस बंदे ने नात पढ़ी सी ना मेरे अंदर ਦੋ ਹੀ ਕਰਨੇ ਦਾ ਖੜੇ ਹੋ ਗਏ ਸੀ। ਵਾਹ ਵਾਹ ਜ਼ਬਰਦਸਤ ਬਹੁਤ ਅੱਛੀ ਗੱਲ ਹੈ ਬੰਦਾ ਵੀ ਹੈ ਉਹਦੀ ਵਜ੍ਹਾ ਕਿ ਉਹਨਾਂ ਨੇ ਸਾਡੀ ਬਖਸ਼ਿਸ਼ ਵਾਸਤੇ ਗਾਰਾਂ ਦੇ ਵਿੱਚ ਰੋ ਰੋ ਕੇ ਦੁਆਵਾਂ ਕੀਤੀਆਂ ਰੱਬ ਅੱਗੇ ਕਿ ਰੱਬਾ ਮੇਰੀ ਉਮਤ ਨੂੰ ਬਖਸ਼ ਦੇ ਬਿਲਕੁਲ ਸਹੀ ਰੱਬਾ ਮੇਰੀ ਉਮਤ ਨੂੰ ਬਖਸ਼ ਦੇ। ਤੇ ਸਾਨੂੰ ਵੀ ਫਿਰ ਖਿਆਲ ਚਾਹੀਦਾ ਵਾ ਸਾਨੂੰ ਵੀ ਚੀਜ਼ਾਂ ਸੋਚਣੀਆਂ ਚਾਹੀਦੀਆਂ ਕਿ ਸਾਡੀ ਜ਼ੁਬਾਨ ਤੋਂ ਕਿਸੇ ਦੀ ਦਿਲਆਜ਼ਾਰੀ ਨਾ ਹੋਵੇ ਸਾਡੇ ਹੱਥ ਤੋਂ ਕਿਸੇ ਨੂੰ ਨੁਕਸਾਨ ਨਾ ਹੋਵੇ ਸਾਡੀ ਵਜ੍ਹਾ ਤੋਂ ਕੋਈ ਪਰੇਸ਼ਾਨ ਨਾ ਹੋਵੇ ਤਾਂ ਨਾ ਸ਼ੁਕਰਾ ਮੈਂ ਹਿਸਾਬ ਨਾਲ ਬਿਲਕੁਲ ਇਦਾਂ ਹੀ ਹੈ ਸਹੀ ਆਪਣੀ ਜ਼ਿੰਦਗੀ ਨਾਲ ਆਪਣਾ ਉੱਠੀ ਦਾ ਖਾਈ ਦਾ ਪੀ ਦਾ ਮौज ਕਰੀ ਦਾ ਗਰੀਬ ਬੰਦਾ ਵੀ ਆਪਣੇ ਹਿਸਾਬ ਨਾਲ ਚੱਲਦਾ ਅਮੀਰ ਆਪਣੇ ਹਿਸਾਬ ਨਾਲ ਚੱਲਦਾ ਠੀਕ ਹੈ ਨਾ ਇਨਸਾਨ ਕੋ ਮੈਂ ਕਹਿੰਦਾ ਦੁਨੀਆ ਜਹਾਨ ਦੀ ਦੌਲਤ ਵੀ ਆ ਜਾਵੇ ਨਾ ਇਹ ਨਹੀਂ ਰਾਜਦਾ ਭਰਾ ਨੂੰ ਨਹੀਂ ਰਾਜਦਾ ਭਰਾ ਨੂੰ ਕਹਿੰਦਾ ਮੈਂ ਇਹਨੂੰ ਖਾਵਾਂ ਇਹਨੂੰ ਉਹ ਜਦੋਂ ਭਰਾ ਇੱਕ ਦੂਜੇ ਨੂੰ ਖਾਣ ਨੂੰ ਕਰਦਾ ਵਾ ਤੇ ਬਾਹਰ ਤੁਸੀਂ ਛੱਡੋਗੇ ਇਸ ਤਰ੍ਹਾਂ ਹੀ ਮਾਹੌਲ ਹੀ ਇਸ ਤਰ੍ਹਾਂ ਦਾ ਚੱਲਣ ਦਿਆ ਹੈ ਕੀ ਕਰੇ ਬੰਦਾ ਖੈਰ ਸਰੀ ਤੋਂ ਛੱਡੋ ਮੈਂ ਇੱਕਦਮ ਦੁਕਾਨ ਤੇ ਬੈਠਾ ਹੁਣ ਸੁਣ ਮੇਰੀ ਗੱਲ ਮੇਰਾ ਦੋਸਤ ਹੀ ਆ ਗਿਆ ਮੈਨੂੰ ਕਹਿੰਦਾ ਆਸਮਾਨ ਕੱਢਦਾ ਰੁਪਈਆ 5000 ਤੇ ਬਿੱਲ ਬਣਿਆ ਕਿੰਨਾ ਬਣਿਆ 5000 ਦਾ ਮੇਰੇ ਕੋਲ 200 ਘੱਟ ਸੀਗਾ ਅੱਛਾ ਸਾਰਾ ਸਮਾਨ ਸਾਡੀ ਦੂਸਰੀ ਦੁਕਾਨ ਤੇ ਮਿਲਦਾ ਪਿਆ ਉਹ 2 ਘੰਟੇ ਸਫ਼ਰ ਤੈਅ ਕਰਕੇ ਆਇਆ ਮੈਂ ਕਿਹਾ ਇਹ ਬੰਦੇ ਦੀ ਮੁਹੱਬਤ ਹੈਗੀ ਹੈ ਯਾਰ ਬੜੀ ਗੱਲ ਆ 2 ਘੰਟੇ ਦਾ ਸਫ਼ਰ ਤੈਅ ਕਰਕੇ ਮੇਰੇ ਕੋਲ ਆਇਆ 4800 ਦਾ ਮੇਰੇ ਕੋਲ ਮਾਲ ਲੈ ਗਿਆ ਆ ਵੀ ਦੇਖੋ ਰੱਬ ਨੇ ਰਿਜ਼ਕ ਭੇਜਿਆ ਤੁਸੀਂ ਅਗਲੀ ਗੱਲ ਤੁਸੀਂ ਫੋਲੋ ਕੀਤੀ ਅੱਛਾ ਚਾਹੇ ਵੀ ਪੀਣਾ ਨਾਲ ਚਾਹੇ ਵੀ ਬਿਸਮਿਲ੍ਲਾਹ ਮਾਸ਼ਾਅੱਲਾ ਸਿਗਰਟ ਦੀ ਜਾਰੀ ਰੱਖੋ। ਅੱਛਾ 4800 ਦਾ ਮਾਲ ਲਿਆ ਮੈਨੂੰ ਉਸ ਬੰਦੇ ਦਾ ਤਮਾਮ ਸੀ ਜਿਸਾਂ ਤੁਸੀਂ ਨਾ ਮਿਲਦਾ ਉਸੇ ਹੀ ਤਮਾਮ ਸੀ ਮੈਂ ਪੈਸੇ ਫੜੇ ਮੈਂ ਖੋਲੇ ਨਹੀਂ 5 ਦਾ ਨੋਟ ਗੱਲੇ 'ਚ ਪਾਇਆ ਪਾ ਕੇ 200 ਮੋੜਿਆ ਠੀਕ 10 ਮਿੰਟ ਬਾਅਦ ਵਾਲਾ ਸਾਹਿਬ ਆਏ ਤੇ ਕਹਿੰਦਾ ਆ ਨੋਟ ਕਹਿੰਦਾ 5000 ਦਾ ਇੱਕ ਹੀ ਨੋਟ ਪਿਆ ਦੇਖਿਆ ਤੇ ਨੋਟ ਜਿੱਦਾਂ
ਐ ਯੋ ਇਤਮਾਦ ਦਾ ਜਿਹਦਾ ਨਤੀਜਾ ਇਹ ਤਾਂ ਨੋਟ ਜਾਲੀ ਹੈ ਇਹ ਤਾਂ ਨੋਟ ਜਾਲੀ ਜਿੱਥੇ ਰਿਸ਼ਤੇ ਮੈਂ ਵੀ ਬੜਾ ਪਰੇਸ਼ਾਨ ਕਿ ਪੂਰੀ ਜ਼ਿੰਦਗੀ ਉਹਨੇ ਮੁੱਕ ਦੀ ਮਾਲ ਨਹੀਂ ਖੜਿਆ ਅੱਜ ਮਾਲ ਖੜਿਆ ਤੇ 4800 ਦਾ ਮਾਲ ਖੜਿਆ ਮੇਰੇ ਲੋਟਰੀ 2-300 ਭੱਜ ਗਿਆ ਮੈਨੂੰ ਕਿੰਨਾ ਬਚ ਗਿਆ 200 ਬਚ ਗਿਆ 300 ਬਚ ਗਿਆ ਤੇ ਉਹਦੇ ਵਿੱਚ ਥੋੜ ਵਿੱਚੋਂ ਵੀ 4800 ਹੀ ਲੈ ਗਿਆ 200 ਵੀ ਮੇਰੇ ਕੋਲ ਲੈ ਗਿਆ ਪਰ ਲਈ ਮਾਲ ਮੇਰੇ ਕੋਲ ਫਰੀ ਲੈ ਗਿਆ ਇਹ ਹੁੰਦੀ ਦਿਮਾਗ ਦੀ ਗੱਲ ਠੀਕ ਹੈ ਮੈਂ ਉਹਨੂੰ ਕਾਲ ਇਸ ਕੀਤੀ ਸਾਰੇ ਦਿਮਾਗ ਦੇ ਸਾਡੇ ਮਾਰਚ ਜੀ ਬੜੇ ਹਾਂ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਭਾਈ ਇਸ ਤਰ੍ਹਾਂ ਕਹਿੰਦਾ ਨੋਟ 5000 ਦਾ ਲਿਆ ਸੀ ਹਾਂ ਓਕੇ ਸੀ ਫਿਰ ਨੋਟ ਦਿੱਤਾ ਮੈਂ ਕਿਹਾ ਹਾਂ ਬਾਕੀ ਠੀਕ ਹੈ ਪੈਰਾਂ ਤੋਂ ਪਾਣੀ ਨਹੀਂ ਪੈਣ ਦੇ ਨਹੀਂ ਹੁੰਦਾ ਵਾ ਇਸ ਇਹ ਦੇਖੋ ਮੈਨੂੰ ਉਸੇ ਟਾਈਮ ਸਮਝ ਆਉਣਾ ਚਾਹੀਦਾ ਕਿ ਜਿਹੜਾ ਉਹਨੇ 2 ਘੰਟੇ ਪੈਟਰੋਲ ਲਾ ਕੇ ਮੇਰੇ ਕੋਲ ਆਇਆ ਮੇਰੇ ਕੋਲ ਕਿਉਂ ਆਇਆ ਇਸ ਮਕਸਦ ਨੂੰ ਆਇਆ ਇਸ ਲਈ ਹੈ ਕਿ ਬਾਅਦ ਚ ਉਹਨੂੰ ਤੂੰ ਅੱਛੇ ਲਫ਼ਜ਼ਾਂ ਚ ਯਾਦ ਅੱਛੇ ਲਫ਼ਜ਼ ਬਾਕੀ ਅੱਛੇ ਲਫ਼ਜ਼ ਯਾਦ ਕਰਦੇ ਓਏ ਓਏ ਸਾਜੀ ਯਾਰ ਕਮਾਲ ਹੈ ਹੁਣ ਤੂੰ ਯਾਦ ਤੇ ਕਰ ਰਿਹਾ ਨਾ ਕਿੰਨੇ ਗਾਹਕ ਆਉਂਦੇ ਸਾਰੀ ਦਿਹਾੜੀ ਤੇਰੇ ਕੋਲ ਹਾਂ ਕਿਸੇ ਹੋਰ ਨੂੰ ਨਹੀਂ ਯਾਦ ਕਰ ਰਿਹਾ ਦੂਸਰਾ ਉਹਨੂੰ ਨਹੀਂ ਕਰ ਰਿਹਾ ਉਹ ਉਸੇ ਦਿਨ ਦਾ ਵਾਕਿਆ ਮੈਂ ਕਿਤੇ ਨੋਟ ਪੜਿਆ ਮੈਂ ਕਿਹਾ ਨੇੜਾ ਕੀ ਕਰਾਂ ਮੈਂ ਅੱਗੇ ਚਲਾਵਾਂਗਾ ਉਹ ਵੀ ਗਲਤ ਆ ਅੱਲਾ ਦੇ ਨਜ਼ਰ ਨੇ ਬੁਰੇ ਬਣਨਾ ਉਹ ਤਾਂ ਬੁਰਾ ਬਣ ਗਿਆ ਮੈਂ ਨੋਟ ਫੜਿਆ ਫੜ ਕੇ ਨਾ ਨੂੰ ਕਿਰਾਂ ਨੂੰ ਮਾਰ ਕੇ ਸਾਈਡ ਕਰਤਾ 10 ਮਿੰਟ ਬਾਅਦ ਕਸਟਮਰ ਮੇਰੇ ਕੋਲ ਆ ਗਿਆ ਉਹਨੇ ਭਾਈ ਮੇਰੇ ਕੋਲ 20000 ਦਾ ਸਮਾਨ ਖਰੀਦਿਆ ਕਿੰਨਾ 20000 ਨਹੀਂ ਸੌਰੀ 15000 ਦਾ ਸਮਾਨ ਖਰੀਦਿਆ ਠੀਕ ਹੈ ਨਾ ਤੇ ਉਹਨਾਂ ਨੇ ਤਾਂ ਮੈਨੂੰ 20000 ਰੁਪਇਆ ਸਮਾਨ ਖਰੀਦਿਆ ਉਹਨੂੰ ਮੈਂ 5000 ਰੁਪਇਆ ਵਾਪਸ ਕਰਨਾ ਸੀਗਾ ਕਹਿੰਦਾ ਤੁਸੀਂ ਇੱਕ ਮਿੰਟ ਰੁਕੋ ਮੈਂ ਨਾ ਗੱਡੀ 'ਚ ਮਾਰ ਰੱਖ ਕੇ ਆਇਆ ਗੱਡੀ ਸੀ ਥੋੜਾ ਹਟ ਕੇ ਤੇ ਉਹ 5000 ਵਾਪਸ ਲੈਣ ਆਏ ਨਹੀਂ ਮਕਸਦ ਕੀ ਹੈ ਕਿ ਅੱਲਾਹ ਪਾਕ ਦੀ ਸ਼ਾਨ ਕੈਸੀ ਆ ਅਗਰ ਅੱਲਾਹ ਪਾਕ ਨੂੰ ਉਧਰੋਂ ਗਏ ਨਾ ਇਧਰੋਂ ਦੇ ਦਿੱਤੇ ਆ ਕਿ ਮੈਂ ਨਾ ਗਲਤ ਨਹੀਂ ਕੀਤੀ ਅੱਲਾਹ ਪਾਕ ਨੇ ਵਾਦਾ ਕੀਤਾ ਵਾ ਅਸੀਂ ਨਾ ਆਪਣਾ ਕੀ ਨਾਮ ਦਾ ਵਾ ਅਤੇ ਅਗਰ ਮੈਂ ਇਹ 5000 ਨੋਟ ਜਾਲੀ ਤੁਹਾਨੂੰ ਚਲਾ ਦਿੰਨਾ ਯਕੀਨ ਕਰੋ ਅਸੀਂ ਇਹੀ ਚੀਜ਼ਾਂ ਨੂੰ ਸੋਚਦੇ ਨਹੀਂ ਹੈਗੇ ਕਿ ਯਾਰ ਉਹ ਜ਼ਾਤ ਜਿਹੜੀ ਬੈਠੀ ਹੈ ਨਾ ਗਫੂਰ ਰਹੀਮ ਉਹ ਵੇਖ ਰਹੀ ਹੈ ਮੈਨੂੰ ਚੰਗੇ ਹਾਲਾਤ 'ਚ ਵੀ ਦੇਖ ਰਹੀ ਹੈ ਮੈਨੂੰ ਮੰਦੇ ਹਾਲਾਤ 'ਚ ਵੀ ਦੇਖ ਰਹੀ ਹੈ ਮੈਂ ਨਜ਼ਰ ਆ ਰਿਹਾ ਉਸ ਜ਼ਾਤ ਨੂੰ ਬਿਲਕੁਲ ਠੀਕ ਹੈ ਤੇ ਪਰ ਅਸੀਂ ਇਹ ਦੋ ਦਿਨ ਤਕਵਾ ਜਿਹੜਾ ਨਾ ਸਾਡਾ ਬੜਾ ਕਮਜ਼ੋਰ ਹੋ ਗਿਆ ਵਾ ਅਸੀਂ ਬੜੇ ਨਾ ਇਸ ਮਾਮਲੇ ਦੇ ਵਿੱਚ ਨਾ ਸ਼ੁਕਰ ਜੇ ਹੋ ਕੇ ਫਿਰਦੇ ਰਹਿੰਦੇ ਕਿ ਪਤਾ ਨਹੀਂ ਰੱਬ ਨੂੰ ਮੈਂ ਨਜ਼ਰ ਹੀ ਨਹੀਂ ਆਉਂਦਾ ਮੈਂ ਪਿਛਲੇ ਦਿਨ ਇੱਕ ਤਹਰੀਰ ਪੜ੍ਹ ਰਿਹਾ ਸੀ ਮੈਨੂੰ ਬੜਾ ਮਜ਼ਾ ਆਇਆ ਪੜ੍ਹ ਕੇ ਇੱਕ ਬੰਦਾ ਨਾ ਬੈਠਾ ਹੋਇਆ ਬੜਾ ਪਰੇਸ਼ਾਨ ਤੇ ਆਸਾਨ ਭਾਈ ਉਹ ਬੰਦਾ ਇੰਨਾ ਨਾ ਸ਼ੁਕਰ ਆ ਉਹ ਕਹਿੰਦਾ ਕਿ ਰੱਬ ਨੂੰ ਖਬਰੇ ਮੈਂ ਨਜ਼ਰ ਹੀ ਨਹੀਂ ਹੁੰਦਾ ਤੇ ਮੇਰੇ ਹਾਲਾਤ ਇੰਨੇ ਟਾਈਟ ਨੇ ਮੈਂ ਮੁਖਲਿਸ ਦੀ ਜ਼ਿੰਦਗੀ ਗੁਜ਼ਾਰ ਰਿਹਾ ਵਾਂ ਧੁੱਖ ਪਈ ਆ ਰੱਬ ਨੂੰ ਮੈਂ ਨਜ਼ਰ ਨਹੀਂ ਆ ਰਿਹਾ ਇਸ ਵੇਲੇ ਸੋਚ ਦੇ ਵਿੱਚ ਬੈਠਾ ਤੇ ਇੱਕ ਪਿੱਛੂ ਨਾ ਉਹਦੇ ਵੱਲੋਂ ਆ ਰਿਹਾ ਹੈ ਚੱਲਦਾ ਹੋਇਆ ਅੱਛਾ ਉਹ ਸੋਚ ਰਿਹਾ ਵਾ ਇਸੇ ਵਸਵਸੇ ਦੇ ਵਿੱਚ ਕਿ ਯਾਰ ਮੈਨੂੰ ਡੰਗ ਲਏਗਾ ਅੱਛਾ ਦੇਖਿਆ ਕਿ ਪਿੱਛੂ ਉਹਦੇ ਕੋਲੋਂ ਆ ਕੇ ਨਾ ਖੱਬੀ ਸਾਈਡ ਤੋਂ ਮੁੜ ਗਿਆ ਅੱਛਾ ਤੇ ਯਾਰ ਮੈਂ ਇਸ ਪਰੇਸ਼ਾਨੀ ਚ ਵੀ ਉਹਨੂੰ ਡੰਗੇਗਾ ਤੇ ਇੱਧਰ ਨੂੰ ਕਿੱਧਰ ਨੂੰ ਮੁੜ ਗਿਆ ਕਿਉਂਕਿ ਵੇਲਾ ਨੂੰ ਬੈਠੇ ਆ ਚੱਲ ਦੇਖਦੇ ਆ ਕੀ ਕਰਦਾ ਵਾ ਕਿੱਧਰ ਜਾ ਰਿਹਾ ਵਾ ਤੇ ਕਿਉਂਕਿ ਮੈਂ ਉਹਨੂੰ ਤਹਰੀਰ ਪੜ੍ਹੀ ਸੀ ਮੈਂ ਉਹਦੇ ਮੁਤਾਬਕ ਮੈਂ ਵੀ ਜ਼ਿਹਨੀ ਤੌਰ ਤੇ ਨਾਲ ਹੀ ਤੁਰਿਆ ਉਸ ਬੰਦੇ ਕਿ ਉਹ ਬੰਦਾ ਨਾ ਬਿੱਛੂ ਦੇ ਪਿੱਛੇ ਜਾ ਰਿਹਾ ਬਿੱਛੂ ਚੱਲਦਾ ਘਾਹ ਦੇ ਵਿੱਚੋਂ ਦੀ ਨਾ ਅੱਗੇ ਨਹਿਰ ਸੀਗੀ ਤੇ ਹੁਣ ਦੇਖ ਰਿਹਾ ਵਾ ਬੰਦਾ ਕਿ ਯਾਰ ਇਹ ਜੇ ਨਹਿਰ ਦੇ ਵੱਲ ਨੂੰ ਜਾ ਰਿਹਾ ਨਹਿਰ 'ਚ ਗਿਰ ਗਿਆ ਤੇ ਮਰ ਜਾਏਗਾ ਡੁੱਬ ਜਾਏਗਾ ਸੋਚ ਰਿਹਾ ਅੱਛਾ ਇੱਕ ਉਹਦੇ ਵੇਖਦਿਆਂ ਇੱਕ ਟਾਲੀ ਦਾ ਪੱਤਾ ਅੱਛਾ ਟਾਲੀ ਦਰਖਤ ਹੈ ਟਾਲੀ ਦਾ ਪੱਤਾ ਜਿਹੜਾ ਨਾ ਉਹ ਦਿਲ ਵਰਗਾ ਬਣਿਆ ਹੁੰਦਾ ਥੋੜਾ ਸਹੀ ਉਹ ਨਹਿਰ ਦੇ ਵਿੱਚੋਂ ਤੈਰਦਾ ਆ ਰਿਹਾ ਵਾ ਬਿਲਕੁਲ ਕਿਨਾਰੇ ਦੇ ਨਾਲ ਲੱਗਿਆ ਵਿੱਚ ਪੱਤੇ ਤੇ ਬੈਠਾ ਵਾਹ ਮਾਸ਼ਾਅੱਲਾ ਕੁਦਰਤ ਨਾਲ ਬਾਗ ਦੇ ਕੁਦਰਤ ਅੱਛਾ ਉਹਨੂੰ ਦਿਖਾਣਾ ਸੀ ਕੁਛ ਉਸ ਬੰਦੇ ਨੂੰ ਨਾ ਦਿਖਾਣਾ ਸੀ ਉਹ ਉੱਤੇ ਬੈਠ ਕੇ ਤੇ ਨਾ ਪੱਤੇ ਦੇ ਨਾਲ ਤੈਰਦਾ ਨਾ ਪਰਲੇ ਕੰਡੇ ਤੇ ਚਲਾ ਗਿਆ ਅੱਛਾ ਕਨਾਲਾ ਪਾਰ ਕਰ ਲਿਆ ਪਾਰ ਕਰ ਲਿਆ ਵਾਹ ਅੱਲਾ ਪਾਰ ਕਰਕੇ ਟਾਇਰ ਦੇ ਪਰਲੀ ਸਾਈਡ ਮਾਸ਼ਾਅੱਲਾ ਹੁਣ ਉਹ ਬੰਦਾ ਉਹਨੇ ਕਿਹਾ ਯਾਰ ਥੋੜੀ ਕੁਦਰਤ ਨਾਲ ਨਾ ਯਕੀਨ ਜਾ ਰਿਹਾ ਉਹਦਾ ਯਾਰ ਇਹ ਕੀ ਆ ਅੱਛਾ ਉਹਨੇ ਵੀ ਨਹਿਰ ਕ੍ਰਾਸ ਕੀਤੀ ਉਸ ਬੰਦੇ ਨੇ ਨਹਿਰ ਵਿੱਚ ਦੀ ਲੰਘ ਕੇ ਤੇ ਪਰਲੀ ਸਾਈਡ ਕੋ ਤੇ ਮਗਰ ਅੱਛਾ ਵੇਲੇ ਤੇ ਹੈ ਹੀ ਕਿਹੜੇ ਕੋ ਕੰਮ ਦੇਖ ਲੈਣੇ ਕੀ ਆ ਹਾਂ ਉਹ ਜਿਸ ਵੇਲੇ ਪਰਲੀ ਸਾਈਡ ਤੇ ਗਿਆ ਨਾ ਦੇਖੇ ਕਿ ਸਾਹਮਣੇ ਦਰਖਤ ਦੇ ਥੱਲੇ ਇੱਕ ਬੰਦਾ ਸੁੱਤਾ ਪਿਆ ਅੱਛਾ ਤੇ ਪਿੱਛੋਂ ਸਪੀਡ ਨਾਲ ਉਹਦੇ ਹਲ ਜਾ ਰਿਹਾ ਅੱਛਾ ਉਹਨਾਂ ਦੇ ਦਿਮਾਗ 'ਚ ਆ ਗੱਲ ਆਈ ਇਸ ਬੰਦੇ ਦੇ ਤੇ ਲੈ ਵੀ ਹੁਣ ਇਸ ਬੰਦੇ ਨੂੰ ਡੰਗੇਗਾ ਅੱਛਾ ਆਇਆ ਡੰਗਣੀ ਹੈ ਸਹੀ ਹੈ ਫੋਨ ਕਹਿੰਦੇ ਕਿ ਮੈਂ ਨਾ ਬੰਦੇ ਦਿਮਾਗ 'ਚ ਆਈ ਗੱਲ ਕਿ ਮੈਂ ਨਾ ਭੱਜ ਕੇ ਜਾ ਕੇ ਉਸ ਬੰਦੇ ਨੂੰ ਉਠਾਵਾਂ ਤੇ ਸੋਹਣੇ ਉਤਰ ਕਰ ਤੈਨੂੰ ਵਿੱਚ ਨੂੰ ਡੰਗ ਰਿਹਾ ਹਾਂ ਭੱਜ ਕੇ ਉਹ ਕਹਿੰਦਾ ਮੈਂ ਜਿਸ ਵੇਲੇ ਉਹਦੇ ਸਰਾਣੇ ਗਿਆ ਤਾਂ ਉਹਦੇ ਸਰਾਣੇ ਸੱਪ ਖੜਾ ਹੋਇਆ ਉਸ ਬੰਦੇ ਦੇ ਅੱਛਾ ਉਸ ਬੰਦੇ ਦੋ ਮੁੱਦਾ ਉਹਦੇ ਸਰਾਣੇ ਦੇ ਬਿਲਕੁਲ ਸਿਰ ਦੇ ਉੱਤੇ ਸੱਪ ਖਲੋਤਾ ਔਰ ਫੁੱਲ ਫਾਰਮ ਦੇ ਵਿੱਚ ਵੀ ਹੁਣ ਦੱਸਣ ਵਾਲਾ ਹੀ ਹੈ ਅੱਛਾ ਤੇ ਉਹ ਕਹਿੰਦਾ ਮੈਂ ਘਬਰਾ ਕੇ ਨਾ ਪਿੱਛੇ ਹੋ ਗਿਆ ਤੇ ਇਧਰੋਂ ਨਾ ਬਿੱਛੂ ਗਿਆ ਉਹਨੇ ਜਾ ਕੇ ਨਾ ਉਸ ਸੱਪ ਨੂੰ ਡੰਗ ਮਾਰੇ ਅੱਛਾ
ਸੱਪ ਨੂੰ ਮਾਰਿਆ ਤੇ ਸੱਪ ਮਰ ਗਿਆ। ਮਕਸਦ ਕੀ ਹੋਰੀ ਜਾਨ ਬਚਾਉਣ ਆਇਆ ਸੀਗਾ। ਹਾਂ ਅੱਲਾਹ ਪਾਕ ਦੀ ਕੁਦਰਤ ਉਹ ਦਿਖਾਣਾ ਚਾਹ ਰਿਹਾ। ਸੱਪ ਮਾਰ ਕੇ ਸੱਪ ਨੂੰ ਮਾਰਿਆ ਤੇ ਵਿੱਚੋਂ ਪਤਾ ਨਹੀਂ ਜੰਗਲਾਂ ਨੂੰ ਨਿਕਲ ਗਿਆ। ਉਹਨੇ ਉਹ ਬੰਦੇ ਨੂੰ ਉਠਾ ਲਿਆ, ਉਹਨੇ ਠਾਲ ਕੇ ਕਹਿੰਦਾ ਜਨਾਬ ਤੁਸੀਂ ਬੜੇ ਨੇਕ ਬੰਦੇ ਹੋ। ਰੱਬ ਨੇ ਤੁਹਾਡੀ ਜਾਨ ਬਚਾਉਣ ਵਾਸਤੇ ਵਿੱਚੋਂ ਨੂੰ ਕਿੱਥੋਂ ਭੇਜਿਆ ਵਾ? ਅੱਛਾ ਤੁਸੀਂ ਤਾਂ ਬੜੇ ਨੇਕ ਬੰਦੇ ਹੋ। ਤੂੰ ਕਿਹੜੇ ਰੱਬ ਦੀ ਗੱਲ ਕਰਦਾ? ਮੈਂ ਤੇ ਰੱਬ ਨੂੰ ਮੰਨਦਾ ਹੀ ਨਹੀਂ। ਅੱਛਾ ਉਹ ਬੰਦਾ ਉੱਠਿਆ, ਅੱਛਾ ਉਹਨੇ ਕਿਹਾ ਕਿਹੜਾ ਨੇਕ, ਕਿਹੜਾ ਰੱਬ ਦਾ ਬੰਦਾ? ਭਾਈ ਮੈਂ ਰੱਬ ਨੂੰ ਤੇ ਮੰਨਦਾ ਹੀ ਨਹੀਂ, ਤੂੰ ਕਹਿੰਦਾ ਮੈਨੂੰ ਰੱਬ ਨੇ ਬਚਾਇਆ। ਅੱਛਾ ਬੰਦੇ ਤੇ ਫੱਟ ਦਿਮਾਗ 'ਚ ਗੱਲ ਆਈ, ਉਹਨੇ ਕਿਹਾ ਵਾਹ ਮੌਲਾ, ਤੂੰ ਤੇ ਉਹਦੀ ਵੀ ਜਾਨ ਬਚਾਉਣ ਦਾ ਜਿਹੜਾ ਤੈਨੂੰ ਮੰਨਦਾ ਹੀ ਨਹੀਂ ਆ। ਤੈਨੂੰ ਤੇ ਉਹ ਵੀ ਨਜ਼ਰ ਆਉਂਦਾ ਜਿਹੜਾ ਤੈਨੂੰ ਮੰਨਦਾ ਹੀ ਨਹੀਂ। ਮਾਸ਼ਾਅੱਲਾ ਕਮਾਲ ਹੈ। ਅੱਛਾ ਤੇ ਮੈਂ ਤੇ ਤੈਨੂੰ ਮੰਨਦਾ ਹਾਂ, ਮੈਂ ਤੈਨੂੰ ਕਿੱਦਾਂ ਨਹੀਂ ਨਜ਼ਰ ਆਉਂਦਾ? ਮੈਂ ਜਿਹੜੇ ਵੀ ਹਾਲਾਤ ਚ ਤੈਨੂੰ ਦਿਖਦਾ ਹੋਏ ਆ ਨਾ, ਬਿਲਕੁਲ ਸਹੀ ਗੱਲ ਨਹੀਂ। ਅੱਲਾਹ ਰੱਬੁਲ ਕਿਸੇ ਨੂੰ ਸ਼ੋਹਰਤ ਦੀ ਭੁੱਖ ਵਾ, ਕਿਸੇ ਨੂੰ ਦੌਲਤ ਦੀ ਭੁੱਖ ਵਾ, ਇਸ ਨੂੰ ਫੇਮਸ ਹੋਕਾ। ਮੈਂ ਫੇਮਸ ਹੋ ਜਾਵਾਂ ਬਸ, ਫੇਮ ਦੀ ਭੁੱਖ ਲੈ ਕੇ ਫਿਰ ਰਿਹਾ। ਤੇ ਸਾਨੂੰ ਅੱਲਾਹ ਰੱਬੁਲ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਹਰ ਹਾਲਾਤ ਦੇ ਵਿੱਚ। ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਆਪਣੇ ਕੀਮਤੀ ਵੇਲੇ ਵਿੱਚੋਂ ਵੇਲਾ ਕੱਢ ਕੇ ਸਾਨੂੰ ਮਿਲਣ ਆਏ ਹੋ। ਇਹ ਵੀ ਬੜੀ ਵੱਡੀ ਗੱਲ ਹੈ। ਸਭ ਤੋਂ ਵੱਡਾ ਤੋਹਫਾ ਇਹ ਹੁੰਦਾ ਵਾ ਕਿ ਕੋਈ ਬੜੇ ਦਿਨ ਦੇਣਾ ਜਾਂ ਵੈਸੇ ਵੀ ਕੋਈ ਦੇਣਾ, ਤੁਸੀਂ ਟਾਈਮ ਕੱਢ ਕੇ ਕਿਸੇ ਨੂੰ ਮਿਲਣ ਜਾਂਦੇ ਹੋ, ਇਹ ਬੜੀ ਗੱਲ ਹੈਗੀ ਹੈ। ਤੇ ਬਹੁਤ ਸ਼ੁਕਰੀਆ ਤੁਹਾਡਾ। ਤੇ ਨਾਜ਼ਰੀਨ ਇਹਦੇ ਨਾਲ ਹੀ ਦਿਓ ਸਾਨੂੰ ਇਜਾਜ਼ਤ। ਬੈਠੇ ਸੀਗੇ ਕੁਝ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਸੀ, ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਸਾਂਝੀਆਂ ਹੋ ਜਾਣ। ਆਪਣਾ ਖਿਆਲ ਰੱਖਿਆ ਜੀ, ਰੱਬ ਸੁਣ ਦੇ ਹਵਾਲੇ।